ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਲਿਖਤ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ ਟੋਰਾਂਟੋ ਤੋਂ ਸਾਡੇ ਬਹੁਤ ਹੀ ਪਿਆਰੇ ਵੈਲ ਵਿਸ਼ਰ ਐਡਮਾਇਰ ਜਵਾਰ ਸ਼ਾਹ ਜੀ ਹੋਰਾਂ ਨੇ ਸਾਨੂੰ ਇੱਕ ਲਿਖਤ ਭੇਜੀ ਹੈ, ਉਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ YouTube ਦੇ ਵਿਊਅਰਸ ਨੂੰ ਤਾਂ ਰਿਕੋਗਨਾਈਜ਼ ਕੀਤਾ ਜਿਹੜੇ ਲਾਈਵ ਚੈਟ ਤੇ ਨੇ ਜੀ, ਔਰ ਅੱਜ ਕਾਫੀ ਕਮੈਂਟਸ ਫੇਸਬੁੱਕ ਦੇ ਉੱਤੇ ਵੀ ਨੇ। TV 84 ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਟੋਨੀ ਢੀਂਡਸਾ ਜੀ ਨੇ ਲਿਖਿਆ ਹੈ। ਜਰਨੈਲ ਸਿੰਘ ਗਰੇਵਾਲ ਲਿਖਦੇ ਨੇ ਕਿ ਪਲੀਜ਼ ਰਿਕਮੈਂਡ ਸਮ ਗੁੱਡ ਰੀਡਿੰਗ ਬੁੱਕਸ ਐਂਡ ਆਰਟੀਕਲਸ ਐਵਰੀ ਡੇ। ਜਿਵੇਂ ਅੱਜ ਅਸੀਂ ਸਾਚੀ ਸਾਖੀ ਠੀਕ ਹੈ ਭਾਈ ਜਸਪੀਰ ਸਿੰਘ ਜੀ, ਭਾਈ ਜਰਨੈਲ ਸਿੰਘ ਜੀ, ਅਸੀਂ ਜ਼ਰੂਰ ਇਸ ਗੱਲ ਦਾ ਧਿਆਨ ਰੱਖਾਂਗੇ। ਸਰ ਜਸਪੀਰ ਸਿੰਘ ਲਿਖਦੇ ਨੇ ਪੰਜਾਬ ਹੱਲ ਖਾਲਿਸਤਾਨ ਰੋਡ ਮੈਪ ਰੈਫਰੈਂਡਮ, ਬਿਲਕੁਲ ਠੀਕ ਫਰਮਾਇਆ। ਔਰ ਨਮਨ ਕੌਰ ਜੀ ਨੇ ਲਿਖਿਆ ਕਿ ਸਰ ਕਪੂਰ ਸਿੰਘ ਵਾਜ਼ ਸੋ ਰਾਈਟ, ਯੈਸ ਐਵਰੀਬਡੀ ਸ਼ੁੱਡ ਰੀਡ ਸਾਚੀ ਸਾਖੀ। ਸੋਹਣ ਸਿੰਘ ਮਾਇਲ ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਈ ਹੈ। ਗੁਰਫਤਿਹ ਜੀ। ਔਰ ਸਿੰਘ ਹਰਮੰਦਰ ਕਹਿੰਦੇ ਨੇ ਸਾਰੇ ਖਾਲਿਸਤਾਨੀ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਬਲਪ੍ਰੀਤ ਕੌਰ ਸਰਨ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਉਹ ਲਿਖਦੇ ਨੇ ਯੂ ਆਲਵੇਜ਼ ਪ੍ਰੋਵਾਈਡ ਅਸ ਸੋ ਮਚ ਨੌਲੇਜ ਐਂਡ ਸੋ ਮਚ ਇਨਫੋਰਮੇਸ਼ਨ ਵੈਰੀ ਪ੍ਰੀਸਾਈਜ਼ਲੀ ਐਂਡ ਕਲੀਅਰਲੀ, ਵੀ ਐਪਰੀਸ਼ੀਏਟ ਸੋ ਮਚ, ਪਲੀਜ਼ ਹੈਵ ਡਿਸਕਸ਼ਨ ਅਬਾਊਟ DSP ਬਲਵਿੰਦਰ ਸਿੰਘ ਸੇਖੋਂ ਆਲਸੋ ਵਨ ਆਫ ਦੀਸ ਡੇਜ਼। ਬਿਲਕੁਲ ਠੀਕ ਭੈਣ ਜੀ, ਮੈਂ ਇਸ ਉਹਨਾਂ ਦੀ ਟੇਪ ਵੀ ਔਰ ਕੱਢੀ ਹੋਈ ਹੈ, ਆਉਣ ਵਾਲੇ ਦਿਨਾਂ 'ਚ ਮੈਂ ਡਿਸਕਸ ਕਰਾਂਗਾ। ਨਿਰੰਜਨ ਸਿੰਘ, ਜਰਨੈਲ ਸਿੰਘ ਗਰੇਵਾਲ ਔਰ ਨਿਰਮਲ ਸਿੰਘ ਢਿੱਲੋਂ, ਰਾਜਵਿੰਦਰ ਸਿੰਘ, ਜੋਰਾ ਸਿੰਘ, ਉਹਨਾਂ ਸਾਰਿਆਂ ਨੇ ਜੋਰਾ ਸਿੰਘ ਨੇ ਲਿਖਿਆ ਸਰਵਿੰਗ ਟੂ ਅਵਰ ਅਮਰੀਕਨ ਬ੍ਰਦਰਸ ਐਂਡ ਸਿਸਟਰਸ ਗ੍ਰੇਟ ਸ਼ੋ, ਖਾਲਿਸਤਾਨ ਜ਼ਿੰਦਾਬਾਦ, ਬਹੁਤ ਬਹੁਤ ਸ਼ੁਕਰੀਆ। ਮਾਨ ਸਿੰਘ ਲਿਖਦੇ ਨੇ ਖਾਲਸਾ ਜੀ ਭਾਰਤੀ ਸਟੇਟ ਕਤਲੋਗਾਰਦ ਵਾਲੇ ਪਾਸੇ ਤੁਰੀ ਲੱਗਦੀ ਹੈ, ਸਟੇਟ ਦਾ ਇਹ ਮਨਸੂਬਾ ਵੀ ਜਗਜ਼ਾਰ ਕਰੋ ਇੰਟਰਨੈਸ਼ਨਲ ਭਾਈਚਾਰੇ ਕੋਲ। ਬਿਲਕੁਲ ਅਸੀਂ ਇਸ ਦੇ ਉੱਤੇ ਜਿਹੜਾ ਯਤਨ ਕਰ ਰਹੇ ਹਾਂ, ਜਿਹਦੇ 'ਚ ਜਿਵੇਂ ਜੋਰਾ ਸਿੰਘ ਲਿਖਦੇ ਨੇ ਹਿੰਦੂ ਵਰਡ ਸ਼ੁੱਡ ਬੀ ਡਿਕਲੇਅਰਡ ਇਟਸ ਮੀਨਸ ਬਾਈ UN ਔਰ ਵਰਲਡ ਵਾਈਡ ਮੀਡੀਆ। ਇਹ ਬਿਲਕੁਲ ਇਹ ਐਕਸਪੋਜਰ ਹੋਣਾ ਇਹਨਾਂ ਦਾ ਸ਼ੁਰੂ ਹੋਇਆ, ਕਿਉਂਕਿ ਜਦੋਂ ਤੱਕ ਕੋਈ ਡਾਕੂਮੈਂਟੇਸ਼ਨ ਔਰ ਸੀਰੀਅਸ ਕੰਮ ਨਹੀਂ ਹੁੰਦਾ, ਇਹ ਜਿਹੜਾ ਸ਼ੈਤਾਨੀ ਅੰਦਾਜ਼ ਦੇ ਵਿੱਚ ਹਮੇਸ਼ਾ ਇਹਨਾਂ ਨੇ ਆਪਣੇ ਆਪ ਨੂੰ ਜਿਹੜਾ ਇੰਡੀਆ ਕੈਪੀਟਲ ਆਫ ਸਪਿਰਿਚੁਅਲਿਟੀ, ਲੈਂਡ ਆਫ ਗੈਂਦੀ, ਲੈਂਡ ਆਫ ਬੁੱਧਾ, ਉਹਦਾ ਨੇਪਾਲੀਆਂ ਨੇ ਉਹਨਾਂ ਨੂੰ ਕਿਹਾ ਵੀ ਤੁਹਾਡਾ ਬੁੱਧ ਕਿੱਥੋਂ ਹੋ ਗਿਆ, ਉਹਦਾ ਕਪਲ ਵਸਤੂ 'ਚ ਜੰਮਿਆ। ਇਹ UN 'ਚ ਮੋਦੀ ਨੇ ਫਿਰ ਕਹਿਣੋਂ ਹਟ ਗਿਆ ਕਿ ਵੀ ਇਹ ਸਾਡਾ ਸੀ। ਲੇਕਿਨ ਹੁਣ ਤਾਂ ਇਹ ਆਪਣਾ ਹਿੰਦੂਤਵਾ ਨੂੰ ਯੋਗਾ ਦੇ ਥੱਲੇ ਔਰ ਦੂਸਰੇ ਔਰ ਇਸਲਾਮਿਕ ਫੰਡਾਮੈਂਟਲਿਜ਼ਮ, ਸਿੱਖ ਰੈਡੀਕਲਿਜ਼ਮ, ਫਲਾਣੇ ਇਹ ਟਰਮਸ ਕਰਕੇ UN 'ਚ ਐਂਟਾਈ ਟੈਰਰ ਔਰ ਦੂਸਰੀਆਂ ਕਮੇਟੀਆਂ ਜਦੋਂ ਬਹਿੰਦੇ ਨੇ ਉਦੋਂ ਵੀ ਇਹੀ ਕਰਦੇ ਨੇ। ਲੇਕਿਨ ਇਸ ਵੇਲੇ ਜੇ ਦੁਨੀਆ ਦੀ ਕੋਈ ਸਭ ਤੋਂ ਵੱਡੀ ਟੈਰਰਿਸਟ ਜਮਾਤ, ਸਭ ਤੋਂ ਵੱਡੀ ਮੈਂਬਰਸ਼ਿਪ ਵਾਲੀ ਔਰ ਸਭ ਤੋਂ ਬਰੂਟਲ ਰੂਥਲੈਸ ਹੈ ਤੇ ਉਹ ਡੈਮੋਕ੍ਰੇਸੀ ਦੇ ਨਾਂ ਥੱਲੇ ਇੰਡੀਆ ਦੀ RSS ਜਮਾਤ ਹੈ। ਜੇ ਉੱਥੋਂ ਤੱਕ ਮਹਿਦੂਦ ਹੁੰਦੀ ਫਿਰ ਵੀ ਸਮਝ ਆ ਸਕਦੀ ਸੀ, ਪਰ ਜਿਵੇਂ ਇਹਨਾਂ ਨੇ ਇਨਫਿਲਟਰੇਟ ਕਰਕੇ ਵੈਸਟਰਨ ਵਰਲਡ ਦੇ ਵਿੱਚ ਜਿਸ ਕਿਸਮ ਦਾ ਇਹਨਾਂ ਨੇ ਆਪਣਾ ਸਾਰਾ ਇੱਕ ਚੱਕਰ ਵਿਊ ਬਣਾ ਲਿਆ, ਇਹ ਬਹੁਤ ਖਤਰਨਾਕ ਹੈ। ਔਰ ਇਸ ਲਈ ਜਿਹੜੀ ਅੱਜ ਅਸੀਂ ਰਿਪੋਰਟ ਡਿਸਕਸ ਕੀਤੀ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਦੂਸਰੀ ਮੁਸਲਿਮ ਆਰਗੇਨਾਈਜੇਸ਼ਨ ਵੱਲੋਂ ਵੈਲ ਰਿਸਰਚ ਰਿਪੋਰਟ, ਔਰ ਉਹਦਾ ਨੋਟਿਸ ਵੀ ਲਿਆ, ਕਿਉਂਕਿ ਆਲਰੇਡੀ ਮੇਨ ਸਟ੍ਰੀਮ ਕੈਨੇਡਾ ਦੇ ਵਿੱਚ ਵੀ ਦੇਖੋ ਇਹ ਮੁਲਕਾਂ 'ਚ ਲੋਕ ਠੀਕ ਹੈ ਵੀ ਇੱਕ ਵਾਰ ਕੌਣ ਆਰਟਿਸਟ ਵਿੱਚ ਵੜ ਕੇ ਉਹਨਾਂ ਨੂੰ ਧੋਖਾ ਦੇ ਸਕਦੇ ਨੇ, ਪਰ ਇੱਕ ਵਾਰ ਸਾਹਮਣੇ ਆ ਜਾਣ ਫਿਰ ਸਟੇਟ ਦੀ ਪਾਲਿਸੀ ਜੋ ਮਰਜ਼ੀ ਹੋਏ, ਸਿਵਲ ਸੁਸਾਇਟੀ ਇਹਨਾਂ ਦੀ ਖੜੀ ਹੋ ਜਾਂਦੀ ਹੈ ਉੱਠ ਕੇ ਕਿ ਭਾਈ ਇਹ ਗੱਲ ਗਲਤ ਹੈ। ਔਰ ਇੱਥੇ ਤਾਂ ਯਹੂਦੀ ਜਿਹੜੇ ਨੇ ਅਮਰੀਕਾ ਕੈਨੇਡਾ 'ਚ ਵਿਕਟਮ ਨੇ ਨਾਜ਼ੀਆਂ ਦੀ ਪਰਸੀਕਿਊਸ਼ਨ ਦੇ, ਤੇ ਭਾਈ ਇਹ ਤਾਂ ਨਾਜ਼ੀਆਂ ਦੀ ਤਰਜ਼ ਦੀ ਜਮਾਤ ਹੈ। ਸੋ ਅਸੀਂ ਸਮਝਦੇ ਹਾਂ ਵੀ ਸਾਨੂੰ ਬਾਹਰ ਨਿਕਲ ਕੇ ਜਿਹੜਾ ਇਹ ਕੰਮ ਕਰਨ ਦੀ ਲੋੜ ਹੈ। ਔਰ ਸਾਡੇ ਵੀਰ ਯਵਾਰ ਸ਼ਾਹ ਸਾਹਿਬ ਉਹ ਇੰਨੀ ਪਿਆਰ ਮੁਹੱਬਤ ਨਾਲ ਔਰ ਇਸ ਤਰ੍ਹਾਂ ਦੀ ਉਹਨਾਂ ਦੀ ਸਕਾਲਰਲੀ ਲਿਖਤ ਹੁੰਦੀ ਹੈ ਕਿ ਬਾਗੋ ਬਾਗ ਹੋਣ ਵਾਲੀ ਗੱਲ ਹੁੰਦੀ ਹੈ। ਔਰ ਉਹਨਾਂ ਨੇ ਅੱਜ ਵੀ ਜਿਹੜਾ ਸਾਡੇ ਕੋਲ ਮਾਰਚ ਪਹਿਲੀ ਕੱਲ ਉਹਨਾਂ ਦੀ ਲਿਖਤ ਆਈ, ਥੈਂਕ ਯੂ ਫॉर योर ਇੰਟੈਲੈਕਚੁਅਲ ਐਂਡ ਸਪਿਰਿਚੁਅਲ ਲੀਡਰਸ਼ਿਪ। ਉਹ ਤਾਰੀਫ ਇੰਨੀ ਜ਼ਿਆਦਾ ਕਰਦੇ ਨੇ, ਹਾਲਾਂ ਆਪ ਉਹ ਕਾਬਲੇ ਤਾਰੀਫ ਨੇ, ਅਸੀਂ ਤਾਂ ਇਧਰੋਂ ਉਧਰੋਂ ਜਿਹੜਾ ਉਹ ਦੇਖ ਦੂਖ ਕੇ ਪੜ੍ਹ ਪੁੜ ਕੇ ਸੁਣਾ ਦੇਈਦਾ। ਉਹਨਾਂ ਦੇ ਕੋਲ ਇੱਕ ਇੰਟੈਲੈਕਟ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਐਂਡ ਸਲਾਮ, ਥੈਂਕਸ ਫॉर योर ਐਕਸਲੈਂਟ ਪ੍ਰੋਗਰਾਮ ਐਜ਼ ਆਲਵੇਜ਼, thanks for covering February 27th 2019 aerial combat over Kashmir, where wing commander Abhinandan was shot down and captured. Fantastic tea fame. I wrote a piece and sent it to you this morning.
Most people are ignorant about facts and history, influenced by unrelenting fake news propaganda spread by India. That is not a sign of great nation. ਇਹ unfortunately human folly ਕਹੋ ਜਾਂ ਆਪਣਾ ਕਿਸੇ ਦਾ ਪੜ੍ਹਨ ਦਾ ਸ਼ੌਕ ਨਾ ਹੋਣਾ ਜਾਂ ਇੰਟੈਲੈਕਟ ਨਾ ਹੋਣਾ ਕਿ ਬਹੁਤੇ ਜਿਹੜੇ ਨੇ ਉਹ ਸਵੇਵੇ ਹੁੰਦੇ ਨੇ ਜੋ ਉਹਨਾਂ ਦਾ ਪ੍ਰੋਪੇਗੈਂਡਾ ਹੈ। ਅੱਛਾ, ਫਿਰ ਸ਼ਾਹ ਸਾਹਿਬ ਨੇ ਲਿਖਿਆ, thanks also for covering Adila Noreen's article. The British must be blamed for chaotic 1947 partition. They were the colonial masters. Partition could have been delayed 4 to 6 months to ensure peaceful migration of people. Hindu religious extremists took advantage of the crisis of helpless refugees to unleash killings. As they were opposed to dividing Bharat, the British failed to stop it. ਇਹ ਯਵਾਰ ਸਾਹਿਬ ਨੇ ਇੱਕ ਬਿਲਕੁਲ ਹਿਸਟੋਰੀਕਲ ਫੈਕਟ ਕਿਹਾ। ਇਨਫੈਕਟ ਪਹਿਲਾਂ ਡੇਟ ਵੀ 1948 ਦੇ ਵਿੱਚ ਹੀ ਡਿਵੀਜ਼ਨ ਦੀ ਸੀ। ਇਹ ਕਿਵੇਂ ਪੁਸ਼ ਕੀਤੀ ਗਈ, ਮਾਊਂਟ ਬੈਟਨ ਨਹਿਰੂ ਨੇ ਕੀ ਖਿਚੜੀ ਪਕਾਈ, ਇਸ ਸਾਰੇ ਦੇ ਵਿੱਚ ਕੀ ਹੈ। ਔਰ ਉਹੀ ਕੁਛ ਜੋ ਕਿ ਮਾਰ ਮਰਾਈਏ ਨਾਲ ਜਿਹਦੇ ਸਭ ਤੋਂ ਜ਼ਿਆਦਾ ਸਫਰ ਪੰਜਾਬ ਬੰਗਾਲ ਨੇ ਵੀ ਕੀਤਾ, ਪਰ ਬਹੁਤ ਥੋੜਾ। ਅੱਜ ਵੀ ਮੈਂ ਦੇਖ ਰਿਹਾ ਸੀ 10 ਕੰਟਰੀਜ਼ ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਹਿੰਦੂ ਨੇ। ਬੰਗਾਲ ਜਿਹੜਾ ਹੈ ਉਹ ਆਲਮੋਸਟ ਤੀਸਰੇ ਨੰਬਰ 'ਤੇ ਹੈ ਇੰਡੀਆ ਔਰ ਨੇਪਾਲ ਆਬਾਦੀ ਵਾਈਜ਼। ਇੰਡੋਨੇਸ਼ੀਆ 'ਚ ਵੀ ਨੇ, ਪਰ ਬੰਗਲਾਦੇਸ਼ ਪਹਿਲੇ ਦੋਨਾਂ ਤਿੰਨਾਂ 'ਚੋਂ ਆਉਂਦਾ। ਇਸੇ ਤਰ੍ਹਾਂ ਜੇ ਪਾਕਿਸਤਾਨ ਦੇ ਅਸੀਂ ਸਿੰਧ ਔਰ ਦੂਸਰੇ 'ਚ ਦੇਖੀਏ, ਮਿਲੀਅਨਸ ਆਫ ਹਿੰਦੂਜ਼ ਨੇ। ਪਾਕਿਸਤਾਨ ਵੀ ਚੌਥਾ ਪੰਜਵਾਂ ਮੁਲਕ ਹੈ ਜਿੱਥੇ ਹਿੰਦੂ ਨੇ, ਲੇਕਿਨ ਸਭ ਤੋਂ ਜ਼ਿਆਦਾ ਬਰਬਾਦੀ ਜਿਹੜੀ ਹੈ। ਔਰ ਇਸੇ ਤਰ੍ਹਾਂ ਵੈਸਟ ਬੰਗਾਲ, ਉੱਥੇ ਆਲਮੋਸਟ 30% ਮੁਸਲਿਮ ਪਾਪੂਲੇਸ਼ਨ ਹੈ ਅੱਜ ਵੀ। ਹੁਣ ਸਭ ਤੋਂ ਜ਼ਿਆਦਾ ਬਰਬਾਦੀ ਪੰਜਾਬ 'ਚ ਡੈਲੀਬਰੇਟਲੀ ਕਿਸ ਅੰਦਾਜ਼ 'ਚ ਕਰਵਾਈ ਗਈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬ੍ਰਿਟਿਸ਼ ਦੀ ਜ਼ਿੰਮੇਵਾਰੀ ਸੀ। ਉਹਨਾਂ ਦੇ ਤਾਂ ਕਿਸੇ ਗੋਰੇ ਦੇ ਕਿਸੇ ਨੇ ਚਪੇੜ ਨਹੀਂ ਮਾਰੀ, ਉਹਨਾਂ ਨੇ ਆਪਣਾ ਸੇਫਲੀ ਬੰਨਿਆ, ਬਿਸਤਰਾ ਗੋਲ ਕੀਤਾ ਤੇ ਉਹ ਲੰਡਨ ਨੂੰ ਜਹਾਜ਼ ਤੇ ਚੜ੍ਹ ਗਏ, ਸਮੁੰਦਰੀ ਜਹਾਜ਼ ਤੇ। ਔਰ ਇਹੀ ਜੇ 1 ਮਿਲੀਅਨ ਮਾਰੇ ਜਾਂਦੇ ਨੇ, 1 ਕਰੋੜ ਤੋਂ ਜ਼ਿਆਦਾ ਉਹਨਾਂ ਹਾਲਾਤਾਂ 'ਚ ਨੇ। ਇਹੀ ਜ਼ਮੀਨਾਂ ਦਾ ਆਦਾਨ ਪ੍ਰਦਾਨ, ਇਹੀ ਬੰਦਿਆਂ ਦਾ ਆਬਾਦੀ ਦਾ ਆਦਾਨ ਪ੍ਰਦਾਨ ਪੀਸਫੁਲ ਵੀ ਹੋ ਸਕਦਾ ਸੀ। ਲੇਕਿਨ ਇਹ ਇਹਨਾਂ ਦੀ ਕਾਂਗਰਸੀ ਹਕੂਮਤ ਜਿਨ੍ਹਾਂ ਦੇ ਵਿੱਚ ਨਹਿਰੂ, ਪਟੇਲ, ਗਾਂਧੀ ਵੀ ਉਸ ਵੇਲੇ ਭਾਵੇਂ ਬਾਹਰਲੇ ਉਹਦੇ ਡਰਾਮੇ ਹੋਰ ਸੀ ਕਿ ਜੀ ਉਹ ਉਹਨਾਂ ਦਾ ਬਣਦਾ ਹਿੱਸਾ ਦਿਓ ਇਹ ਉਹ, ਲੇਕਿਨ ਇਹ ਨਹਿਰੂ ਔਰ ਪਟੇਲ ਨੇ। ਔਰ ਕੀ ਸੰਬੰਧ ਸੀ ਮਾਊਂਟ ਬੈਟਨ ਦੇ ਨਾਲ, ਮੈਂ ਹੁਣ ਉਸ ਜਿਹੜੇ ਬਦ ਇਖਲਾਕੀ ਦੀ ਕਹਾਣੀ ਨਹੀਂ ਕਵਾਂਗਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇਸ ਦੇ ਲਈ ਜ਼ਿੰਮੇਵਾਰ ਨੇ। ਔਰ ਪੀਪਲ ਮੂਵਿੰਗ ਈਸਟ ਔਰ ਵੈਸਟ ਅਕ੍ਰੋਸ ਦਾ ਬਾਰਡਰ ਸਫਰਡ। That was traumatic history. Unfortunately, since partition, India, 6 times bigger country, has waged an undeclared war against Pakistan. Besides declared wars in 1948, 1965 and 1971, India conducted hate propaganda against Pakistan, against Muslims and Sikhs and other minorities. People in India are influenced by such propaganda of divide and conquer. ਉਹਨਾਂ ਨੇ ਬਿਲਕੁਲ, ਕਿਉਂਕਿ ਐਕਸਪਰਟ ਨੇ ਆਪਣੇ ਫੀਲਡ ਦੇ, ਇਹ ਸ਼ਾਇਦ ਆਮ ਲੋਕਾਂ ਨੂੰ ਡਿਕਲੇਅਰਡ ਵਾਰ ਤੇ ਅਨਡਿਕਲੇਅਰਡ ਦਾ ਪਤਾ ਨਾ ਹੋਏ। ਇਹਦੇ 'ਚ ਉਹਨਾਂ ਨੇ ਕਿਹਾ 3 ਵਾਰੀ ਤਾਂ ਉਹਨਾਂ ਨੇ ਡਿਕਲੇਅਰ ਕੀਤੀ, 1948 'ਚ ਵੀ, 1965 ਵੀ, 1971 ਵੀ। ਪਰ ਇਸ ਤੋਂ ਇਲਾਵਾ ਵੀ ਜਿਹੜੀ ਹੈ ਉਹਨਾਂ ਦਾ ਜਿਹੜਾ ਪਾਰਟ ਹੈ ਪਾਕਿਸਤਾਨ ਦੇ ਖਿਲਾਫ, ਉਹ ਲਗਾਤਾਰਤਾ ਨਾਲ ਜਾਰੀ ਹੈ, ਕਿਉਂਕਿ ਉਹਨਾਂ ਨੇ ਕੋਈ ਨਾ ਕੋਈ ਜਿਹੜਾ ਉਹ ਆਪਣਾ ਰੱਖਿਆ। ਅੱਜ ਵੀ ਦਹਿਸ਼ਤਗਰਦੀ ਕਰਵਾਉਣਾ ਜਾਂ ਦੂਜਾ, ਇਹ ਉਸ ਸਾਰੇ ਦਾ ਇਹ ਹਿੱਸਾ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਉਸ ਦਾ ਹੀ ਨਤੀਜਾ ਹੈ ਕਿ ਉਹਨਾਂ ਨੇ ਪਾਕਿਸਤਾਨ ਦੇ ਔਰ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ, ਔਰ ਈਵਨ ਜਿਹੜੇ ਭਾਰਤ ਵਿਚਲੇ ਮੁਸਲਮਾਨ ਜਿਹੜੇ ਬਿਲਕੁਲ ਉਹ ਚੀਨੇ ਕਬੂਤਰ ਬਣੇ ਹੋਏ ਨੇ ਉਹਨਾਂ ਦੇ ਸਾਹਮਣੇ, ਉਹਨਾਂ ਨੂੰ ਅੱਜ ਵੀ ਉਹ ਜਦੋਂ ਬਲੇਮ ਜਾਓ ਪਾਕਿਸਤਾਨ, ਜਾਂ ਇਹ ਸਾਰੇ ਜਿਹੜੇ ਨੇ ਜਿਵੇਂ ਪਾਕਿਸਤਾਨ ਦੇ ਏਜੰਟ ਹੋਣ। ਫਿਰ ਯਵਾਰ ਸਾਹਿਬ ਕਹਿੰਦੇ ਨੇ, Pakistani people have not spread venom against India, but were generally friendly, as they are by nature. However, they saw Sikh soldiers attack Pakistan in wars for killing, destruction. That was most unfortunate. Sikhs are closer to people of Pakistan than other people of India. We have the same history, language, culture and values. Sikhs from India visiting Pakistan are really surprised at genuine love, hospitality. ਇਸ ਦੇ ਵਿੱਚ ਜਿੱਥੇ ਉਹਨਾਂ ਨੇ ਇੱਕ ਮਿੱਠਾ ਜਿਹਾ ਨਿਹੋਰਾ ਵੀ ਦਿੱਤਾ ਹੈ ਕਿ ਭਾਈ ਇੱਕ ਪਾਸੇ ਉਹ ਮੁਹੱਬਤ ਹੈ, ਪਰ ਸਿੱਖ ਫੌਜੀਆਂ ਨੇ ਜਿਹੜਾ ਪਾਕਿਸਤਾਨ ਦੇ ਖਿਲਾਫ, ਉਹ ਤਾਂ ਯਵਾਰ ਸ਼ਾਹ ਸਾਹਿਬ ਜਿਹੜੇ
ਕੁਲਦੀਪ ਬਰਾੜ ਜਾਂ ਰਣਜੀਤ ਦਿਆਲ ਤੇ ਉਹਨਾਂ ਦੇ ਜਿਹੜੇ ਆਪਣੇ ਗੁਰੂ ਦੇ ਘਰ ਦੇ ਉੱਤੇ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਹਨਾਂ ਦੇ ਹੱਥ ਠੋਕ ਕੇ ਬਣ ਸਕਦੇ ਨੇ। ਇਹ ਤਾਂ ਮਰਸਨਰੀ ਆਰਮੀ ਹੈ ਔਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਅੰਗਰੇਜ਼ਾਂ ਦੇ ਕਹਿਣ ਦੇ ਉੱਤੇ ਕਿੱਥੇ ਕਿੱਥੇ ਮਰਨ ਲਈ ਚਲੇ ਗਈ ਸੀ ਮਰਸਨਰੀ ਆਰਮੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹੀ ਜਨਰਲ ਸੁਬੇਗ ਸਿੰਘ ਜਿਹੜਾ ਮੁਕਤੀ ਬਾਣੀ ਨੂੰ ਟ੍ਰੇਨਡ ਕਰਨ ਵਾਲਿਆਂ 'ਚੋਂ ਸੀ, ਜਦੋਂ ਤੱਕ ਸਮਝ ਆਈ ਕਿ ਭਾਈ ਸਾਨੂੰ ਕਿਵੇਂ ਮਰਸਨਰੀ ਬਣਾਇਆ ਹੋਇਆ, ਇਟ ਵਾਸ ਟੂ ਲੇਟ। ਹਾਲਾਂ ਉਹਨਾਂ ਨੇ ਆਪਣੀ ਸ਼ਹਾਦਤ ਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਇਹਨਾਂ ਦਾ ਜਨਰਲ ਬਣ ਕੇ ਨਹੀਂ ਮਰਿਆ ਹੈ, ਮੈਂ ਸਿੱਖ ਕੌਮ ਦਾ ਜਨਰਲ ਬਣ ਕੇ ਮਰਿਆ। ਪਰ ਇਹ ਅਨਫੋਰਚੂਨੇਟ ਪਾਰਟ ਹੈ ਕਿ ਇਹ ਜਿਹੜਾ ਪਾਰਟ ਜਿਹੜਾ ਵੀ ਫੌਜ ਦੇ ਵਿੱਚ ਹੈ ਉਸ ਦੀ ਇਸ ਕਿਸਮ ਦੀ ਮਾਨਸਿਕਤਾ ਹੈ। ਹਾਲਾਂ ਹੁਣ ਇੱਕ ਟ੍ਰੈਂਡ ਜ਼ਰੂਰ ਹੈ ਔਰ ਇਹ ਸਾਨੂੰ ਚੰਗਾ ਵੀ ਲੱਗਦਾ ਹੈ, ਭਾਵੇਂ ਡੈਲੀਬਰੇਟਲੀ ਸਿੱਖਾਂ ਨੂੰ ਭਰਤੀ ਨਾ ਕਰ ਰਹੇ ਹੋਣ ਜਾਂ ਸਿੱਖ ਜਿਹੜੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇੱਥੇ ਕੁਛ ਨਹੀਂ ਹੈ। ਇਹਦੇ ਥੱਲੇ ਇਹ ਘੱਟੋ ਘੱਟ ਟੈਂਡੈਂਸੀ ਕਿ ਭਾਈ ਇਹਨਾਂ ਦੇ ਤਿਰੰਗੇ ਲਈ ਪਹਾੜੇ ਦੇ ਟੱਟੂ ਬਣਨ ਨੂੰ ਤਿਆਰ ਨੇ, ਇਹ ਟ੍ਰੈਂਡ ਜ਼ਰੂਰ ਖਤਮ ਹੋਏਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਉਹਨਾਂ ਨੇ ਇਹ ਮੈਂਸ਼ਨ ਵੀ ਕੀਤਾ, ਪਾਕਿਸਤਾਨੀ ਪੀਪਲ ਹੈਵ ਨਾਟ ਸਪਰੈਡ ਵੈਨਮ ਅਗੇਂਸਟ ਇੰਡੀਆ ਬਟ ਇਹ ਮੈਂ ਆਲਰੇਡੀ ਡਿਸਕਸ ਕਰ ਲਿਆ ਕਿ ਉਹਨਾਂ ਨੇ ਕਿਹਾ ਕਿ ਸਿੱਖ ਪਾਕਿਸਤਾਨ ਦੇ ਲੋਕਾਂ ਦੇ ਬਹੁਤ ਕਲੋਜ਼ ਨੇ ਕਿਉਂਕਿ ਸਾਡੀ ਤਾਰੀਖ, ਜ਼ਬਾਨ, ਰਹਿਤਲ ਬਹਿਤਲ, ਕਦਰਾਂ ਕੀਮਤਾਂ ਨੇ ਇੱਕੋ ਜਿਹੀਆਂ। ਔਰ ਇਹੀ ਹੈ ਕਿ ਜਦੋਂ ਔਰ ਇਹ ਨਫ਼ਰਤ ਵੀ ਇਸੇ ਲਈ ਫੈਲਾਈ, ਕੰਡਿਆਲੀ ਤਾਰ ਵੀ ਕਰੰਟ ਛੱਡ ਕੇ ਇਸੇ ਲਈ ਲਾਈ ਕਿ ਉਹਨਾਂ ਨੂੰ ਪਤਾ ਹੈ ਸਾਡਾ ਦੁਸ਼ਮਣ ਜਿਹੜਾ ਦਿੱਲੀ 'ਚ ਬੈਠਾ ਹੋਇਆ ਹੈ ਕਿ ਕਿਵੇਂ ਉਹਨਾਂ ਨੇ ਡਿਵਾਈਡ ਐਂਡ ਰੂਲ ਦੇ ਥੱਲੇ ਕਰਨਾ ਹੈ। ਫਿਰ ਉਹਨਾਂ ਨੇ ਅਖੀਰਲੇ ਉਹਨਾਂ ਦੇ ਪੈਰਾਗ੍ਰਾਫਸ ਨੇ therefore the artificial political border imposed between us must be demolished. Sikhs must regain their freedom and homeland Khalistan. No power on earth can deny that reality. The people of Pakistan would embrace Sikh brethren with open arms as both are historically one. British policy was divide and conquer. Indian policy is divide and rule. Such persecution and genocide must end. That day of liberation is close. ਇਹ ਬਿਲਕੁਲ ਯਵਾਰ ਸਾਹਿਬ ਨੇ ਉਹਨੇ ਨੋਟ ਆਫ ਹੋਪ ਜਿਹੜਾ ਇਸ ਆਪਣੀ ਲਿਖਤ ਦੀ ਕਲੋਜ਼ਿੰਗ ਕੀਤੀ ਹੈ ਕਿ ਵੀ ਸਿੱਖ ਆਪਣੀ ਮੰਜ਼ਿਲ ਖਾਲਿਸਤਾਨ ਦੇ ਬਹੁਤ ਨੇੜੇ ਨੇ ਔਰ ਬਹੁਤ ਜਲਦੀ ਉਹ ਦਿਨ ਆਏ ਕਿ ਭਾਈ ਵਿਚਾਲੇ ਜਿਹੜੀ ਕੰਧ ਹੈ ਜਿਹੜੀ ਨਫ਼ਰਤ ਦੀ ਔਰ ਦੂਸਰੀ ਇਹ ਇਮੈਟੀਰੀਅਲ ਹੋਏ, ਇਹ ਟੁੱਟੇ। ਔਰ ਜਿਵੇਂ ਜੇ ਬ੍ਰਿਟਿਸ਼ ਦੀ ਨੀਤੀ ਸੀ ਡਿਵਾਈਡ ਐਂਡ ਕੰਕਰ ਕਿ ਵੰਡੋ ਔਰ ਫਤਹ ਕਰੋ, ਜਿਵੇਂ ਉਹਨਾਂ ਨੇ ਮੀਰ ਸਾਦਕ, ਮੀਰ ਜ਼ਾਫਰ, ਇੱਧਰ ਡੋਗਰੇ ਖੜੇ ਕੀਤੇ, ਉਧਰ ਕਿਵੇਂ ਉਹਨਾਂ ਦੀ ਸਾਰੀ ਕੰਕਰਿੰਗ ਦੀ ਕਹਾਣੀ ਜਿਹੜੀ ਹੈ ਉਹ ਡਿਵਾਈਡ ਐਂਡ ਕੰਕਰ ਹੈ। ਔਰ ਇਹਨਾਂ ਨੇ 47 ਤੋਂ ਬਾਅਦ ਕੀ ਕੀਤਾ ਹੈ, ਰੀਅਲ ਇਹ ਚਾਣਕਿਆ ਪੁੱਤਰਾਂ ਨੇ ਡਿਵਾਈਡ ਐਂਡ ਰੂਲ ਇਹਨਾਂ ਨੇ ਉਸ ਪਾਲਿਸੀ ਨੂੰ ਰੱਖਿਆ ਹੋਇਆ। ਅੱਜ ਵੀ ਸਿੱਖ ਤਾਕਤ ਨੂੰ ਕਿਵੇਂ ਟੌਂਟ ਬਟੌਂਟ ਖਰੀਦ ਕੇ ਇੱਕ ਪਾਸੇ ਇਕੱਠੇ ਕਰ ਰਹੇ ਨੇ। ਥੈਂਕ ਯੂ ਫॉर योर एक्स्ट्राऑर्डिनरी इंटेलेक्चुअल एंड स्पिरिचुअल लीडरशिप फॉर जस्टिस एंड फ्रीडम। और थले उन्होंने फिर एक नोट भी चाढ़िया, वी हैव नथिंग अगेंस्ट हिंदूज बट देयर गवर्नमेंट वाज मॉन्गरिंग फॉर 70 years. Just we have nothing against Jews but their government policy of land grab and killing of Arabs. Israel and Palestine must live peacefully as friendly neighbors. India and Pakistan must live peacefully too. Sign a no war pact which was proposed by General Ayub Khan but rejected by India. PM Modi must give up politics of hate. ਯਵਾਰ ਸਾਹਿਬ ਇੱਥੇ ਤੁਹਾਡੇ ਨਾਲ ਡਿਸਐਗਰੀਮੈਂਟ ਹੈ। ਮੋਦੀ ਜਾਂ RSS ਦੀ ਤਾਂ ਹੂੰ ਦੀ ਪੋਲਿਟਿਕਸ ਆਫ ਹੇਟਡ ਤੇ ਖੜੀ ਹੈ, ਹਿੰਦੂਤਵਾ ਹੇਟਡ ਦੀ ਆਈਡੀਓਲੋਜੀ ਹੈ, ਇਹ ਇਹਨਾਂ ਨੇ ਗਿਵ ਅਪ ਨਹੀਂ ਕਰਨੀ ਹੈ। ਹਾਂ, ਇਹ ਦੁਆ ਕਰੋ ਕਿ ਸਿੱਖ ਕੌਮ ਇੰਨੀ ਤਾਕਤਵਰ ਹੋਏ ਆਉਣ ਵਾਲੇ ਪੀਰੀਅਡ 'ਚ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਐਸਟੈਬਲਿਸ਼ ਕਰੀਏ ਐਜ਼ ਏ ਬਫਰ ਸਟੇਟ ਬਿਟਵੀਨ ਇਹ ਜਮਨਾ ਪਾਰ ਜਾਣਗੇ ਔਰ ਅਸੀਂ ਇੱਥੋਂ ਜਿਹੜਾ ਵਾਘਾ ਬਾਰਡਰ ਤੋਂ ਹੁਸੈਨੀ ਵਾਲਾ ਰਾਹੀਂ ਉਸ ਲਖਪਤ ਤੱਕ ਜਿੱਥੇ ਗੁਜਰਾਤ ਕਿਉਂਕਿ ਉਹੀ ਲੈਂਡ ਬਾਰਡਰ ਹੈ ਉੱਥੇ ਤੱਕ ਜਿਹੜਾ ਸਾਡੇ ਕੋਲ ਇੱਕ ਕੋਰੀਡੋਰ ਹੋਏਗਾ ਔਰ ਅਸੀਂ ਪਾਕਿਸਤਾਨ ਔਰ ਇੰਡੀਆ ਦੋਨੋਂ ਹੀ ਨਿਊਕਲੀਅਰ ਪਾਵਰਸ ਉਹਨਾਂ ਨੂੰ ਵੀ ਸੈਪਰੇਟ ਕਰ ਰਹੇ ਹੋਵਾਂਗੇ ਐਜ਼ ਏ ਬਫਰ ਸਟੇਟ ਔਰ ਪਾਕਿਸਤਾਨ ਦੇ ਨਾਲ ਫਿਰ ਸਾਡੇ ਸਬੰਧ ਇਵੇਂ ਹੀ ਹੋਣਗੇ। ਅਸੀਂ ਈਵਨ ਇੰਡੀਆ ਨਾਲ ਵੀ ਚਾਹਾਂਗੇ ਔਰ ਜਿਵੇਂ ਸਾਡੇ ਵੀਰ ਜਿਨ੍ਹਾਂ ਨੇ ਸ਼ਿਕਾਗੋ ਤੋਂ ਲਿਖਿਆ ਸੀ ਅਸੀਂ ਡਿਸਕਸ ਵੀ ਕੀਤਾ ਸੀ ਕਿ ਭਾਈ ਆਰਾਮ ਨਾਲ ਦੇ ਦਿਓ, ਅਸੀਂ ਤਾਂ ਇਵੇਂ ਹੀ ਚਾਹੁੰਦੇ ਹਾਂ ਜਿਵੇਂ ਨੇਪਾਲ ਔਰ ਇੰਡੀਆ ਦੇ ਸਬੰਧ ਰਹੇ ਨੇ ਔਰ ਅਸੀਂ ਖਾਲਿਸਤਾਨ ਐਜ਼ ਏ ਬਫਰ ਬਿਟਵੀਨ ਦਾ 3 ਰਾਦਰ ਚਾਈਨਾ ਨਾਲ ਵੀ ਕਿਉਂਕਿ
ਉਸ ਦੇ ਨਾਲ ਜਿਹੜਾ ਇੱਕ ਉਸ ਖਿੱਤੇ ਦੇ ਵਿੱਚ ਇੱਕ ਅਮਨ, ਪ੍ਰੋਸਪੈਰਿਟੀ ਔਰ ਸਟੇਬਿਲਿਟੀ ਦਾ ਮਾਹੌਲ ਬਣ ਸਕਦਾ ਹੈ। ਸੋ ਯਵਾਰ ਸ਼ਾਹ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕਰਾਉਣ ਇਜਾਜ਼ਤ। ਵਿਊਅਰਸ, ਅੱਜ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।